ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਅੱਜ 29 ਜੂਨ ਦਾ ਦਿਨ ਹੈ। 29 ਜੂਨ 1839 ਇਤਿਹਾਸ ਦਾ ਉਹ ਦਿਨ ਹੈ ਜਿਸ ਦਿਨ ਲਾਹੌਰ ਦੀ ਧਰਤੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਅਖੀਲਾ ਸਾਹ ਲਿਆ ਸੀ। ਇਹ ਜਾਣਾ ਸਿਰਫ ਇੱਕ ਰਾਜੇ ਦਾ ਜਾਣਾ ਨਹੀਂ ਸੀ, ਅਸਲ ਵਿੱਚ ਇਹ ਦਿਨ ਸਿੱਖ ਰਾਜ ਦੇ ਸੂਰਜ ਦੇ ਅਸਤ ਹੋਣ ਦਾ ਦਿਨ ਸੀ। ਇਸ ਦਿਨ ਤੱਕ ਸਿੱਖਾਂ ਕੋਲ ਆਪਣਾ ਖਾਲਸਾ ਰਾਜ ਸੀ, ਪੰਜਾਬ ਦੇ ਵਿੱਚ ਪ੍ਰੋਸਪੈਰਿਟੀ ਸੀ, ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਸਨ, ਹਰ ਬੰਦੇ ਨੂੰ ਜਸਟਿਸ ਮਿਲਦਾ ਸੀ। ਪਰ ਬੇਸ਼ੱਕ ਸਿੱਖ ਰਾਜ 1849 ਦੇ ਵਿੱਚ ਅੰਗਰੇਜ਼ੀ ਰਾਜ ਦਾ ਹਿੱਸਾ ਬਣਿਆ, ਪਰ ਇਹ 10 ਸਾਲ ਲਾਹੌਰੀ ਦਰਬਾਰ ਸਾਸ਼ਾਂ, ਭਰਾ ਮਾਰੂ ਜੰਗ, ਆਪਸੀ ਕਤਲੇਆਮ ਦਾ ਅੱਡਾ ਬਣਿਆ ਰਿਹਾ। ਅੰਗਰੇਜ਼ਾਂ ਨੇ ਇਸ ਆਪਸੀ ਫੁੱਟ ਦਾ ਫਾਇਦਾ ਉਠਾਇਆ, ਸਿੱਖ ਰਾਜ ਦੇ ਖਿਲਾਫ ਸਾਜ਼ਿਸ਼ੀ ਹਮਲਾ ਸ਼ੁਰੂ ਕੀਤਾ। ਨਤੀਜੇ ਦੇ ਤੌਰ ਤੇ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਜੰਗਾਂ ਹੋਈਆਂ। ਸਿੱਖ ਫੌਜਾਂ ਬਹਾਦਰੀ ਨਾਲ ਲੜੀਆਂ, ਪਰ ਉਹਨਾਂ ਦੇ ਜਰਨੈਲ ਗੱਦਾਰ ਸਨ ਅਤੇ ਅੰਗਰੇਜ਼ਾਂ ਨਾਲ ਰਲੇ ਹੋਏ ਸਨ। ਜੰਗਾਂ ਦੇ ਅੰਜਾਮ ਉਹੀ ਹੋਏ ਜੋ ਗੱਦਾਰ ਲੀਡਰਸ਼ਿਪ ਚਾਹੁੰਦੀ ਸੀ। ਪੰਜਾਬੀ ਕਵੀ ਸ਼ਾਹ ਮੁਹੰਮਦ ਨੇ ਇੱਕ ਲਾਈਨ ਦੇ ਵਿੱਚ ਇਹ ਹਾਲਾਤ ਬਿਆਨ ਕੀਤੇ ਨੇ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਸਿੱਖ ਕੌਮ ਬੇਘਰ ਹੈ, ਭਾਰਤ ਦੇ ਨਕਸ਼ ਦੇ ਵਿੱਚ ਕੈਦ ਹੈ। ਇਹਨਾਂ ਸਾਲਾਂ ਦੇ ਵਿੱਚ ਸਿੱਖਾਂ ਨੇ ਗੁਲਾਮੀ ਤੇ ਬੇਕਦਰੀ ਦੇਖੀ। ਸਿੱਖਾਂ ਨੇ ਇੱਕ ਤੋਂ ਬਾਅਦ ਦੂਸਰੀ ਨਸਲਕੁਸ਼ੀ ਵੇਖੀ। ਯੰਗ ਜਨਰੇਸ਼ਨ ਨਸ਼ਿਆਂ ਦੇ ਵਿੱਚ ਹੈ। ਇਸ ਸਭ ਦਾ ਹੱਲ ਖਾਲਸੇ ਦਾ ਆਪਣਾ ਰਾਜ ਹੀ ਨਜ਼ਰ ਆਉਂਦਾ ਹੈ। ਇਹੀ ਕਾਰਨ ਹੈ ਅੱਜ ਵੀ ਅਸੀਂ ਆਪਣੇ ਗੁਆਚੀ ਬਾਦਸ਼ਾਹਤ ਨੂੰ ਹਾਸਿਲ ਕਰਨ ਲਈ ਸੰਘਰਸ਼ਸ਼ੀਲ ਹਾਂ। ਵਿਊਅਰਸ, ਅੱਜ ਅਸੀਂ ਇਸ ਦਿਨ ਦੀ ਅਹਿਮੀਅਤ ਸੰਬੰਧੀ ਅਤੇ ਅੱਜ ਸਿੱਖ ਰਾਜ ਕਿੱਥੇ ਖੜਾ ਹੈ ਤੇ ਸਿੱਖੀ ਕਿੱਥੇ ਖੜੀ ਹੈ, ਇਸ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਅੰਮ੍ਰਿਤਸਰ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਅਸੀਂ ਇੰਟਰੋਡਕਸ਼ਨ ਦੇ ਵਿੱਚ ਐਕਸਪਲੇਨ ਕੀਤਾ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਐਨੀਵਰਸਰੀ ਹੈ। ਤੁਸੀਂ ਇਸ ਦਿਨ ਦੀ ਅਹਿਮੀਅਤ ਬਾਰੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਅੱਜ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਉਹਨਾਂ ਦੀ 176ਵੀਂ ਬਰਸੀ ਹੈ ਜਿਹੜੀ ਜੀ, ਉਹ ਹੈ। ਤੇ ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਜੀ, ਪਾਕਿਸਤਾਨ ਦੇ ਵਿੱਚ ਵੀ ਲਾਹੌਰ ਦੇ ਵਿੱਚ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਆ, ਉਹਦੇ ਬਿਲਕੁਲ ਨਾਲ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਇੱਕ ਸਮਾਗਮ ਜਿਹੜਾ ਕਰਵਾਇਆ ਗਿਆ। ਔਰ ਇਹਨਾਂ ਸਮਾਗਮਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਉਸ ਵੇਲੇ ਦੇ ਹਾਲਾਤਾਂ ਬਾਰੇ ਸਾਰੀ ਜਿਹੜੀ ਆ ਚਰਚਾ ਉਹ ਹੋਈ ਹੈ ਜੀ। ਅੱਜ ਦਾ ਦਿਨ ਸਾਡੇ ਲਈ ਜਿੱਥੇ ਇਸ ਗੱਲ ਨੂੰ ਯਾਦ ਕਰਨ ਦਾ ਦਿਨ ਹੈ ਕਿ ਉਹ ਮਹਾਰਾਜਾ ਜਿਹਨੂੰ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ, ਉਹ ਸਾਡੇ ਤੋਂ ਚਲੇ ਗਏ, ਸਾਡੇ ਤੋਂ ਦੂਰ ਚਲੇ ਗਏ। ਹਾਂਜੀ, ਉੱਥੇ ਜਿਹੜੀ ਗੱਲ ਅਸੀਂ ਇੰਟਰੋਡਕਸ਼ਨ ਵਿੱਚ ਵੀ ਸੰਗਤਾਂ ਨਾਲ ਸਾਂਝੀ ਕੀਤੀ ਹੈ ਜੀ ਕਿ ਅਸੀਂ ਅੱਜ ਖੜੇ ਕਿੱਥੇ ਆ, ਅਸੀਂ ਇਹਨਾਂ ਸਮਿਆਂ 'ਚ ਗਵਾਇਆ ਕੀ ਆ। ਔਰ ਖਾਸ ਤੌਰ ਦੇ ਉੱਤੇ ਜਿਹੜਾ ਰਾਜ ਭਾਗ ਬੜੀਆਂ ਮਿਹਨਤਾਂ ਨਾਲ ਤੇਗਾਂ ਮਾਰੀਆਂ ਸੀ, ਵੱਡੇ ਬਜ਼ੁਰਗਾਂ ਨੇ ਜੋ ਘਾਲਣਾ ਘਾਲੀ ਸੀ, ਔਰ ਉਹ ਰਾਜ ਭਾਗ ਜਿਹੜਾ ਇੱਕ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ, ਉਹਦੇ ਮਹਾਰਾਜਾ ਰਣਜੀਤ ਸਿੰਘ ਦੇ ਕਿਰਦਾਰ ਬਾਰੇ, ਉਹਨਾਂ ਦੀ ਜੀਵਨ ਬਾਰੇ, ਉਹਨਾਂ ਦੇ ਨਿੱਜੀ ਵਿਅਕਤੀਗਤ ਜਿਹੜੀ ਜੀਵਨੀ ਹੈ ਉਹਦੇ ਬਾਰੇ ਕਈ ਜਿਹੜੇ ਨੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਆਹ ਕਮੀਆਂ ਸੀ। ਪਰ ਇੰਨੀਆਂ ਕਮੀਆਂ ਵਾਲੇ ਉਸ ਸ਼ਖਸੀਅਤ ਦੇ ਹੁੰਦਿਆਂ 50 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਜਿਹੜਾ ਸੀਗਾ, ਜਿਹਨੂੰ ਅਸੀਂ ਸਿੱਖ ਰਾਜ ਕਹਿੰਦੇ ਆ, ਉਹ ਕਾਇਮ ਰਿਹਾ ਜੀ। ਉਸ ਮਹਾਨ ਹਸਤੀ ਦੇ ਲਾਂਭੇ ਹੋਣ ਦੀ ਦੇਰ ਸੀ ਕਿ 10 ਸਾਲਾਂ ਦੇ ਅੰਦਰ ਅੰਦਰ ਅਸੀਂ ਉਹ ਰਾਜ ਭਾਗ ਗਵਾ ਲਿਆ। ਹਾਂਜੀ, ਔਰ ਉਹ ਕਿਵੇਂ ਗਵਾਇਆ, ਕਿਉਂ ਗਵਾਇਆ? ਜਦੋਂ ਅਸੀਂ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਲਿਖਿਆ ਹੋਇਆ ਜਿਹੜਾ ਸਿੱਖ ਰਾਜ ਕਿਵੇਂ ਗਿਆ, ਇਹ ਪੜ੍ਹਦੇ ਆ ਤਾਂ ਅੱਖਾਂ ਦੇ ਵਿੱਚੋਂ ਆਪ ਮੁਹਾਰੇ ਹੰਝੂ ਵਗਦੇ ਨੇ ਜੀ। ਇਸ ਦਿਨ ਦੀ ਜਿਹੜੀ ਅਹਿਮੀਅਤ ਆ, ਅੱਜ ਦੇ ਦਿਨ ਦੀ ਅਹਿਮੀਅਤ ਆ, ਮੈਂ ਸਮਝਦਾ ਇਸ ਗੱਲ ਦੇ ਵਿੱਚ ਕਿ ਅਸੀਂ ਇਸ ਗੱਲ ਤੇ ਵਿਚਾਰ ਕਰੀਏ ਕਿ ਅਸੀਂ ਤਾਕਤਾਂ ਤਾਜਾਂ ਤੋਂ ਕਿਵੇਂ ਅਸੀਂ ਰਾਹ ਜਾਂਦੇ ਬੰਦੇ ਬਣ ਗਏ, ਔਰ ਕਿਵੇਂ ਸਾਡੇ ਤਾਕਤ ਗਵਾਚੇ, ਕਿਵੇਂ ਸਾਡੀ ਸ਼ਾਨ ਗਵਾਚੀ, ਸਿੱਖ ਰਾਜ ਕਿਵੇਂ ਗਿਆ। ਜੇ ਅਸੀਂ ਅੱਜ ਦੇ ਦਿਨ ਇਸ ਗੱਲ ਤੇ ਵਿਚਾਰ ਕਰਾਂਗੇ ਜੀ ਕਿ ਸਾਡਾ ਰਾਜ ਕਿਵੇਂ ਗਿਆ ਸੀ, ਤਾਂ ਅਸੀਂ ਉਹਨਾਂ ਖਾਲਸਾ ਨੂੰ ਪਛਾਣ ਸਕਾਂਗੇ। ਕਿਉਂਕਿ ਅੱਜ ਵੀ ਸਾਨੂੰ ਤਾਕਤ ਤੋਂ ਦੂਰ ਰੱਖਣ ਦੇ ਲਈ ਉਸੇ ਤਰ੍ਹਾਂ ਦੀਆਂ ਸਾਜ਼ਿਸ਼ਾਂ, ਉਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਫਿਰ ਸਰਗਰਮ ਨੇ
ਜਿਨ੍ਹਾਂ ਨੂੰ ਅਸੀਂ ਬੁਰਛਾਗਰਦੀ ਵਾਲੇ ਧਿਆਨ ਸਿੰਘ ਡੋਗਰੇ, ਗੁਲਾਬ ਸਿੰਘ ਤੇ ਜਿਹੜੇ ਤੇਜ ਸਿੰਘ, ਲਾਲ ਸਿੰਘ, ਜਿਹੜੇ ਖਾਲਸਾ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਬਰਾਬਰਤਾ ਦਿੱਤੀ, ਸਤਿਕਾਰ ਦਿੱਤਾ, ਪਰ ਉਹਨਾਂ ਨੇ ਹੀ ਪਿੱਠ ਵਿੱਚ ਛੁਰਾ ਫੇਰਿਆ ਔਰ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ, ਕੱਲੇ ਕੱਲੇ ਜੀ ਨੂੰ ਜਿਵੇਂ ਇਹਨਾਂ ਨੇ ਸ਼ਹੀਦ ਕਰਾਇਆ ਔਰ ਕਿਵੇਂ ਅੰਗਰੇਜ਼ ਦੇ ਨਾਲ ਮਿਲ ਕੇ ਸਾਡਾ ਤਖਤ ਤਾਜ ਗਵਾਇਆ। ਇਹ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਕਰਨਾ ਅੱਜ ਦੀ ਲੋੜ ਆ, ਤਾਂ ਕਿ ਅਸੀਂ ਭਵਿੱਖ ਦੇ ਵਿੱਚ ਉਹਨਾਂ ਸਾਜ਼ਿਸ਼ਾਂ ਤੋਂ ਜਾਣੂ ਹੋਈਏ ਤੇ ਉਹਨਾਂ ਤੋਂ ਬਚ ਕੇ ਆਪਣਾ ਰਾਜ ਭਾਗ ਸਿਰ ਸਕੀਏ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਕਿ ਸਾਡਾ ਰਾਜ ਭਾਗ ਆਪਸੀ ਫੁੱਟ ਦਾ ਸ਼ਿਕਾਰ ਹੋਇਆ ਸੀ, ਤੁਹਾਨੂੰ ਨਹੀਂ ਲੱਗਦਾ ਕਿ ਅੱਜ ਵੀ ਸਾਨੂੰ ਕੁਝ ਹਾਸਿਲ ਨਹੀਂ ਹੋ ਰਿਹਾ? ਕਿਉਂਕਿ ਅੱਜ ਵੀ ਸਾਡਾ ਵੱਡਾ ਇਹੀ ਕਾਰਨ ਹੈ ਕਿ ਆਪਸੀ ਸਾਡੇ ਵਿੱਚ ਹਜੇ ਫੁੱਟ ਹੈ, ਸਾਡੇ ਵਿੱਚ ਹਜੇ ਵੀ ਗੱਦਾਰ ਨੇ ਜਿਹੜੇ ਕਿ ਆਪਣੇ ਕੌਮੀ ਹਿੱਤਾਂ ਨੂੰ ਸਾਹਮਣੇ ਰੱਖਦੇ ਨਹੀਂ ਹੈਗੇ, ਬਲਕਿ ਆਪਣੇ ਨਿੱਜੀ ਹਿੱਤਾਂ ਨੂੰ ਸਾਹਮਣੇ ਜ਼ਿਆਦਾ ਰੱਖਦੇ ਨੇ। ਸਾਨੂੰ ਇਸ ਵੇਲੇ ਉਹਨਾਂ ਲਈ ਕੀ ਕਰਨ ਦੀ ਜ਼ਰੂਰਤ ਹੈ? ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਪਹਿਚਾਣ ਸਕਦੇ ਹਾਂ? ਉਹਨਾਂ ਤੋਂ ਕਿਸ ਤਰ੍ਹਾਂ ਆਪਣਾ ਰਾਜ ਹੁਣ ਕਿਸ ਤਰ੍ਹਾਂ ਲੈ ਸਕਦੇ ਹਾਂ? ਜਿਹੜਾ ਬਾਰ-ਬਾਰ ਇਹ ਜ਼ਿਕਰ ਜਿਹੜਾ ਅਸੀਂ ਕਰਦੇ ਹਾਂ ਕਿ ਸਾਨੂੰ ਬੁਰਛਾਗਰਦੀ ਨੇ ਮਾਰਿਆ, ਸਾਨੂੰ ਡੋਗਰਾਗਰਦੀ ਨੇ ਮਾਰਿਆ, ਇਹ ਸਾਰਾ ਕੁਝ ਆਪਣੀ ਥਾਂ ਤੇ ਹੈ ਜੀ। ਪਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਕਿ ਸਬਕ ਸਿੱਖਣ ਦੀ ਲੋੜ ਆ, ਅਸੀਂ ਸਬਕ ਨਹੀਂ ਸਿੱਖੇ। ਅਸੀਂ ਅੱਜ ਵੀ ਉਹਨਾਂ ਸਵਾਰਥੀ ਲੀਡਰਸ਼ਿਪ ਨੂੰ ਦੇਖੋ, ਜਿਹੜੀ ਸਮੇਂ ਦੀ ਹਕੂਮਤ ਹੁੰਦੀ ਹੈ, ਜਿਹੜੀ ਭਾਰਤ ਸਰਕਾਰ ਆ, ਉਹਨੇ ਹਮੇਸ਼ਾ ਉਸ ਲੀਡਰਸ਼ਿਪ ਨੂੰ ਸਿੱਖਾਂ ਉੱਤੇ ਥੋਪੀ ਰੱਖਣਾ ਜਿਹੜੀ ਲੀਡਰਸ਼ਿਪ ਆਪਣੇ ਸਵਾਰਥਾਂ ਲਈ ਜਿਉਂਦੀ ਹੋਵੇ, ਜਿਹਨੂੰ ਆਪਣੀ ਸੱਤਾ ਨਾਲ ਪਿਆਰ ਹੋਵੇ, ਜਿਹਨੂੰ ਕੌਮੀ ਮਸਲਿਆਂ ਬਾਰੇ, ਕੌਮ ਦੇ ਦਰਦ ਬਾਰੇ ਕੋਈ ਨਾ ਹੋਵੇ। ਮੈਂ ਸਪਸ਼ਟ ਦੀ ਗੱਲ ਕਹਾਂ ਕਿ ਇਸ ਵੇਲੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿੱਖ ਲੀਡਰ ਜਿਹੜੇ ਨੇ, ਸਿੱਖ ਲੀਡਰ ਨੇ, ਆਮ ਸਿੱਖ ਆਵਾਮ ਦੀ, ਉਹ ਸਾਰੇ ਦਾ ਸਾਰਾ ਹੀ ਉਸੇ ਧਿਆਨ ਸਿੰਘ ਡੋਗਰੇ, ਉਸੇ ਤੇਜ ਸਿੰਘ, ਲਾਲ ਸਿੰਘ, ਜਿਨ੍ਹਾਂ ਨੇ ਸਾਡੀਆਂ ਫੌਜਾਂ ਨੂੰ ਅੰਗਰੇਜ਼ ਨਾਲ ਲੜਾਈ ਦੇ ਮੌਕੇ ਸਰੋਂ ਭੇਜਦੀ ਸੀ ਬਰੂਦ ਦੀ ਥਾਂ ਤੇ, ਇਹ ਸਾਰੇ ਉਹਨਾਂ ਵਾਲੇ ਖਾਤੇ 'ਚ ਭੁਗਤਦੇ ਦਿਖੇ ਆਪਾਂ ਨੂੰ। ਔਰ ਜਿਹੜਾ ਉਸ ਟਾਈਮ ਭਾਈ ਸ਼ਾਮ ਸਿੰਘ ਅਟਾਰੀ, ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਤੇ ਹੋਰ ਖਾਲਸਾ ਫੌਜਾਂ, ਜਿਨ੍ਹਾਂ ਨੂੰ ਇਹ ਪਤਾ ਸੀ, ਯਕੀਨਨ ਪਤਾ ਸੀ ਕਿ ਹੁਣ ਹਾਰ ਹੈ, ਪਰ ਫਿਰ ਵੀ ਉਹ ਲੜੇ ਅੰਗਰੇਜ਼ ਦੇ ਨਾਲ। ਅੱਜ ਜਿਹੜਾ ਸਿੱਖ ਰਾਜ ਦੀ ਗੱਲ ਕਰਨ ਵਾਲਾ, ਸਿੱਖੀ ਦੀ ਗੱਲ ਕਰਨ ਵਾਲਾ ਜਿੰਨਾ ਵੀ ਸਿੱਖ ਆਗੂ ਆ ਤੇ ਸਿੱਖ ਆਵਾਮ ਆ, ਜਿਹੜਾ ਕਹਿਣ ਤੋਂ ਭਾਵ ਦੋ ਸਪਸ਼ਟ ਹਿੱਸਿਆਂ ਦੇ ਵਿੱਚ ਖਾਲਸਾ ਪੰਥ ਵੰਡਿਆ ਜਾ ਚੁੱਕਾ। ਇੱਕ ਭਾਰਤ ਪੱਖੀ ਸਿੱਖ ਨੇ, ਇੱਕ ਪੰਥ ਪ੍ਰਸਤ ਸਿੱਖ ਨੇ। ਜਿਹੜਾ ਪੰਥ ਪ੍ਰਸਤ ਸਿੱਖ ਵਾ ਉਹ ਇਹਨਾਂ ਸਾਜ਼ਿਸ਼ਾਂ ਨੂੰ ਜਾਣਦਾ ਵੀ ਆ, ਪਛਾਣਦਾ ਵੀ ਆ। ਦੁਖਾਂਤ ਇਹ ਹੈ ਕਿ ਅਸੀਂ ਕੋਈ ਵੀ ਇਹੋ ਜਿਹਾ ਪੰਥ ਪ੍ਰਸਤ ਆਗੂ ਨਹੀਂ ਕਹਿ ਸਕਦੇ ਜਿਹਨੂੰ ਇਸ ਗੱਲ ਦਾ ਨਾਂ ਪਤਾ ਹੋਵੇ ਕਿ ਕਿਵੇਂ ਡੋਗਰਾਗਰਦੀ, ਕਿਵੇਂ ਬੁਰਛਾਗਰਦੀ ਜਿਹੜੀ ਆ ਕੰਮ ਕਰ ਰਹੀ ਹੈ। ਇੱਥੋਂ ਤੱਕ ਕਿ ਜਿਹੜੇ ਭਾਰਤ ਪੱਖੀ ਸਿੱਖ ਨੇਗੇ ਉਹ ਵੀ ਇਸ ਗੱਲ ਨੂੰ ਜਾਣਦੇ ਆ ਕਿ ਕਿਵੇਂ ਬਾਦਲ ਕੇ ਤੇ ਹੋਰ ਜਿਹੜੇ ਵੱਡੇ ਸਿੱਖ ਆਗੂ ਬਣੇ ਫਿਰਦੇ ਆ, ਕਿਵੇਂ ਉਹ ਸਿੱਖੀ ਦਾ ਘਾਣ ਕਰਨ ਵਾਲੀਆਂ ਸਾਜ਼ਿਸ਼ਾਂ ਨੂੰ ਰੋਕਣ ਦੀ ਥਾਂ ਤੇ ਖਾਮੋਸ਼ੀ ਦੇ ਨਾਲ ਇਹਨਾਂ ਨੂੰ ਪ੍ਰਵਾਨਗੀ ਦੇ ਰਹੇ ਆ। ਪਰ ਅਸੀਂ ਇਹ ਗੱਲ ਰੋਕਣ ਵਿੱਚ, ਸਿੱਖਾਂ ਦੇ ਵਿੱਚ ਆਪਣੀ ਜਿਹੜੀ ਇਸ ਗੱਲ ਨੂੰ ਮਨਾਉਣ ਦੇ ਵਿੱਚ ਕਿਵੇਂ ਅਸਫਲ ਵਾਂ, ਇਹਦੇ ਲਈ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਇੱਕ ਟਾਈਮ ਆਇਆ ਸੀ ਜਦੋਂ 1984 ਦਾ ਘੱਲੂਘਾਰਾ ਵਾਪਰਿਆ, ਉਸ ਤੋਂ ਫੌਰਨ ਬਾਅਦ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਹੋਵੇ, ਉਹਦਾ ਕਿਹੋ ਜਿਹਾ ਦੇਸ਼ ਹੋਵੇ, ਕਿਹੋ ਜਿਹਾ ਭੇਸ ਹੋਵੇ, ਕਿਸੇ ਵੀ ਮੁਲਕ 'ਚ ਬੈਠਾ ਹੋਵੇ, ਚਾਹੇ ਉਹਦਾ ਉਸ ਟਾਈਮ ਪਤਾ ਸੀ, ਚਾਹੇ ਉਹ ਸ਼ਰਾਬੀ ਕਬਾਬੀ ਸੀ, ਚਾਹੇ ਉਹ ਸਿੱਖੀ ਤੋਂ ਬਾਹਰ ਦੂਰ ਸੀ, ਚਾਹੇ ਉਹ ਗੋਲ ਪੱਗ ਬੰਨ੍ਹਦਾ ਸੀ, ਚਾਹੇ ਉਹ ਟੂਟੀ ਵਾਲੀ ਪੱਗ ਬੰਨ੍ਹਦਾ ਸੀ, ਚਾਹੇ ਉਹ ਜਿੱਦਾਂ ਦਾ ਮਰਜ਼ੀ ਸਿੱਖ ਸੀ, ਦੁਨੀਆ ਭਰ ਦੇ ਵਿੱਚ ਹਰ ਸਿੱਖ ਜਿਹੜਾ ਸੀਗਾ ਇੱਕੋ ਪੀੜ ਚੱਲੀ। ਹਰ ਸਿੱਖ ਨੇ ਖਾਲਸੇ ਦੇ ਰਾਜ ਦੀ ਅਹਿਮੀਅਤ ਨੂੰ ਪਛਾਣਿਆ ਔਰ ਸਾਡੇ ਸਾਹਮਣੇ ਆ ਕਿ ਖਾਲਸੇ ਨੇ ਆਪਣੀ ਆਜ਼ਾਦੀ ਦੀ ਇੱਕ ਜੰਗ ਜਿਹੜੀ ਆ ਉਹ ਲੜੀ। ਇਸੇ ਦਰਮਿਆਨ ਅਸੀਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ, ਅਸੀਂ ਉਹਨਾਂ ਸਾਜ਼ਿਸ਼ਾਂ ਨੂੰ ਨਹੀਂ ਰੋਕ ਸਕੇ, ਸਾਨੂੰ ਬਦਨਾਮ ਕਰਨ ਵਾਲੇ ਕਾਰਿਆਂ ਨੂੰ ਨਹੀਂ ਰੋਕ ਸਕੇ। ਪੰਜਾਬ ਦੀ ਧਰਤੀ ਤੇ ਹਜ਼ਾਰਾਂ ਟੈਟਾਂ ਟੌਟਾਂ ਨੇ ਇੱਥੇ ਇਹੋ ਜਿਹੇ ਕਾਰੇ ਕੀਤੇ ਜਿਨ੍ਹਾਂ ਨਾਲ ਸਿੱਖਾਂ ਦੇ ਤੇ ਪੰਜਾਬੀਆਂ ਦੇ ਤੇ ਹੋਰ ਬਾਹਰਲੇ ਦੁਨੀਆ ਦੇ ਲੋਕਾਂ ਦੇ ਮਨਾਂ ਦੇ ਵਿੱਚ ਸੰਘਰਸ਼ੀ ਜੁਝਾਰੂਆਂ ਦੇ ਬਾਰੇ ਬਹੁਤ ਕੁਛ ਜਿਹੜਾ ਸੀਗਾ ਗਲਤ ਚਲਾ ਗਿਆ। ਦੁਨੀਆ ਭਰ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਕਰਨ ਦੇ ਲਈ ਕਨਿਸ਼ਕ ਵਰਗੇ ਕਾਂਡ ਕੀਤੇ ਗਏ, ਜਿਹਦੇ ਨਾਲ ਦੁਨੀਆ ਦੇ ਵਿੱਚ ਸਾਡੀ ਸੰਘਰਸ਼ ਦਾ, ਸਾਡੀ ਲਹਿਰ ਦਾ ਜਿਹੜਾ ਸੀਗਾ ਮਾੜਾ ਪੇਸ਼ ਹੋਇਆ। ਅਸੀਂ ਬਦਨਾਮੀ ਜਿਹੜੀ ਸਾਡੀ ਹੋ ਰਹੀ ਸੀ ਉਹਨੂੰ ਰੋਕਣ ਵਿੱਚ ਅਸਮਰਥ ਰਹੇ ਹਾਂ, ਇਹ ਮੰਨਣਾ ਪਊਗਾ ਸਾਨੂੰ, ਇਹ ਸਾਨੂੰ ਵਿਚਾਰਨ ਦੀ ਲੋੜ ਆ।
ਔਰ ਉਹਨਾਂ ਚੀਜ਼ਾਂ ਨੂੰ ਨਾਲ ਦੀ ਨਾਲ ਕਾਊਂਟਰ ਕਰਨ ਦੀ ਅਸੀਂ ਅੱਜ ਵੀ ਦੇਖ ਰਹੇ ਹਾਂ ਕਿ ਬਹੁਤ ਸਾਰੇ ਥਾਵਾਂ ਤੇ ਭਰਮ ਭੁਲੇਖੇ ਨੇ। ਜਿਹੜੇ ਕੰਮ ਸੰਘਰਸ਼ੀਲ ਯੋਧਿਆਂ ਨੇ ਨਹੀਂ ਕੀਤੇ, ਜਿਹੜੇ ਕੰਮ ਭਾਰਤੀ ਹਕੂਮਤ ਦੇ ਕਈਟਾਂ ਟੌਟਾਂ ਨੇ ਕੀਤੇ ਨੇ, ਉਹਨਾਂ ਨੂੰ ਮਤਲਬ ਅੱਜ ਵੀ ਬਹੁਤ ਸਾਰੇ ਲੋਕ ਸਮਝਦੇ ਆ ਕਿ ਤਾਂ ਜੀ ਸਿੱਖਾਂ ਨੇ ਕੀਤੇ ਹੈ। ਸੋ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸਾਡੀ ਲੋੜ ਆ ਉਹ ਇੱਕ ਮਜ਼ਬੂਤ ਮੀਡੀਆ ਪੈਦਾ ਕਰਕੇ ਲੋਕਾਂ ਦੇ ਵਿੱਚ ਆਪਦੀ ਗੱਲ ਲੈ ਕੇ ਜਾਣ ਦੀ ਲੋੜ ਆ। ਲੋਕ ਜਿਹੜੇ ਨੇ ਉਹੀ ਅਸਲੀ ਫੈਸਲਾ ਕੁੰਨ ਤਾਕਤ ਹੁੰਦੇ ਨੇ। ਦੁਨੀਆ ਭਰ ਦਾ ਅੰਤਰਰਾਸ਼ਟਰੀ ਭਾਈਚਾਰਾ ਜਦੋਂ ਸਾਡੇ ਸੱਚ ਨੂੰ ਪਛਾਣ ਲਏਗਾ, ਉਸ ਤੋਂ ਅਗਲੀ ਗੱਲ ਜਿਹੜੀ ਆ ਫਿਰ ਸ਼ੁਰੂ ਹੋਣੀ। ਜੀ ਬਿਲਕੁਲ। ਤੇ ਵੀਰ ਜੀ ਇਸ ਗੱਲ ਕੀਤੀ ਕਿ ਸਾਨੂੰ ਨਾ ਗੱਦਾਰਾਂ ਨੂੰ ਪਹਿਚਾਣਨ ਦੀ ਲੋੜ ਹੈ। ਪੰਜਾਬ ਵਿੱਚ ਗੱਦਾਰਾਂ ਨੂੰ ਤੁਸੀਂ ਬਖੂਬੀ ਪਹਿਚਾਣਦੇ ਆ, ਪਰ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਹਾ ਸੀ ਕਿ ਬਾਹਰ ਦੇ ਸਿੱਖਾਂ ਨੂੰ ਹੀ ਖਾਲਿਸਤਾਨ ਜਾਂ ਆਪਣਾ ਖਾਲਸਾ ਰਾਜ ਦੀ ਮੰਗ ਹੈ, ਪਰ ਭਾਰਤ ਦੇ ਵਿੱਚ ਸਿੱਖ ਆਜ਼ਾਦ ਨੇ, ਸਾਨੂੰ ਸਭ ਕੁਝ, ਅਸੀਂ ਵੀ ਹੈਵ ਫਰੀਡਮ ਆਫ ਸਪੀਚ, ਅਸੀਂ ਬਿਲਕੁਲ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ। ਪਰ ਕੀ ਜਿਹੜੇ ਬਾਹਰ ਦੇ ਦੇਸ਼ ਦੇ ਲੋਕ ਨੇ ਉਹੀ ਦੇਖ ਸਕਦੇ ਕਿ ਜਿਹੜੇ ਪੰਜਾਬੀ, ਸਾਡੇ ਪੰਜਾਬ ਦੇ ਲੋਕ ਨੇ ਜਾਂ ਸਾਡੇ ਸਿੱਖ ਨੇ, ਭਾਰਤ ਦੇ ਵਿੱਚ ਗੁਲਾਮ ਨੇ, ਇੱਕ ਸੋਨੇ ਦੇ ਪਿੰਜਰੇ ਦੇ ਕਹਿ ਨੇ ਕਿ ਜਿਹੜੇ ਪੰਜਾਬ ਦੇ ਸਿੱਖ ਉਹ ਵੀ ਇਸ ਚੀਜ਼ ਨੂੰ ਵੇਖਦੇ ਹਨ। ਤੁਸੀਂ ਇਸ ਦੇ ਬਿਆਨ ਬਾਰੇ ਸਾਡੇ ਦਰਸ਼ਕਾਂ ਨੂੰ 1-2 ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ? ਮਨਜੀਤ ਸਿੰਘ ਜੀਕੇ ਉਸ ਸੋਚ ਦਾ ਪ੍ਰਤੀਨਿਧ ਆ, ਜਿਹੜੀ ਸੋਚ ਜਿਹਦੇ ਬਾਰੇ ਗੁਰਬਾਣੀ 'ਚ ਵੀ ਲਿਖਿਆ ਹੋਇਆ। ਮੈਂ ਸੌਖੀ ਗੱਲ ਕਰਾਂ, ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਤਿੱਤਰ ਬਟੇਰੇ ਪਾਲਦੇ ਹੁੰਦੇ ਆ ਨਾ, ਉਹ ਨਿੱਕੇ ਜਿਹੇ ਤਿੱਤਰ ਫੜਦੇ ਹੁੰਦੇ ਸ਼ਿਕਾਰੀ, ਉਹ ਤਿੱਤਰ ਨਿੱਕਾ ਜਿਹਾ ਬਟੇਰਾ ਪਾਲ ਲੈਂਦੇ ਆ ਤੇ ਉਹਨੂੰ ਸਿਖਾ ਲੈਂਦੇ ਆ, ਟ੍ਰੇਨਡ ਕਰ ਲੈਂਦੇ ਆ। ਫਿਰ ਉਹ ਉੱਡਦਾ ਤੇ ਬਾਕੀ ਤਿੱਤਰਾਂ ਬਟੇਰਿਆਂ ਨੂੰ ਜਾ ਕੇ ਉੱਥੋਂ ਨਾ ਉੱਥੇ ਦਾ ਬਹੁਤ ਵਧੀਆ ਚੋਗਾ ਮਿਲਦਾ, ਉੱਥੇ ਦਾ ਇੰਝ ਮਿਲਦਾ ਉਂਝ ਮਿਲਦਾ ਤੇ ਲਿਆ ਕੇ ਸ਼ਿਕਾਰੀ ਦੇ ਜਾਲ ਵਿੱਚ ਫਸਾ ਦਿੰਦਾ। ਇਹ ਜਿਹੜੇ ਮਨਜੀਤ ਸਿੰਘ ਜੀਕੇ ਵਰਗੇ ਲੋਕ ਨੇਗੇ, ਇਹ ਗੁਰਬਾਣੀ ਦੀ ਉਸੇ ਲਾਈਨ ਨੂੰ ਸਕਾਰਥਾ ਕਰ ਰਹੇ ਨੇ, ਸੱਚ ਦਰਸਾ ਰਹੇ ਨੇ ਕਿ ਆਹ ਜਿਹੜੇ ਨੇ ਬਾਕੀ ਸਿੱਖਾਂ ਨੂੰ ਵੀ ਉਸੇ ਜਾਲ ਵਿੱਚ ਲਿਆ ਕੇ ਫਸਾ ਦਿੰਦੇ। ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਆਪਦੇ ਨਿੱਜੀ ਹਿੱਤਾਂ ਨਾਲ ਪਿਆਰ ਆ ਵੀ ਅਸੀਂ ਤਾਂ ਜੀ ਬੜੀਆਂ ਮੌਜਾਂ ਲੈਂਦੇ ਆ, ਪਰ ਇੱਕ ਸਮਾਂ ਜਦੋਂ ਆਊਗਾ ਨਾ ਉਦੋਂ ਇਹ ਲੋਕਾਂ ਬਾਰੇ ਮੈਂ ਸਪਸ਼ਟ ਜੀ ਗੱਲ ਕਹਿ ਦਿੰਦਾ। ਇੱਕ ਹੋਰ ਵੀ ਵੀਡੀਓ ਸੋਸ਼ਲ ਮੀਡੀਆ ਦੇ ਵਿੱਚ ਪਾਈ ਗਈ, ਇੱਕ ਦਿੱਲੀ ਦਾ ਹੀ ਸਿੱਖ ਆ, ਉਹਨੇ ਬੜਾ ਆਪਦੇ ਆਪ ਨੂੰ ਇਹ ਦੱਸਿਆ ਕਿ ਲਓ ਜੀ ਇਹ ਤਾਂ ਖਾਲਿਸਤਾਨ ਦੀ ਜਿਹੜੀ ਗੱਲ ਆ ਬਿਲਕੁਲ ਗਲਤ ਆ। ਇਹ ਮਨਜੀਤ ਸਿੰਘ ਜੀਕੇ ਵਰਗਾ ਹੀ ਉਹ ਆ। ਉਹ ਇਹ ਜਿਹੜੀ ਸੋਚ ਆ ਸਾਰੀ, ਮੈਂ ਉਹਦੇ ਬਾਰੇ ਜਦੋਂ ਗੱਲ ਕਰਦਾ ਮੈਨੂੰ ਲੱਗਦਾ ਕਿ ਜਦੋਂ 1984 ਹੋਇਆ ਸੀ ਉਦੋਂ ਜਿਹੜੇ ਸਿੱਖਾਂ ਦਾ ਕਤਲੇਆਮ ਕਰਨ ਲਈ ਨਿਕਲੇ ਸੀ, ਨਾ ਤਾਂ ਉਹਨਾਂ ਨੇ ਇਹ ਦੇਖਿਆ ਸੀ ਵੀ ਜਿਹੜਾ ਸਾਹਮਣੇ ਖੜਾ ਸਿੱਖ ਵਾ ਉਹ ਦਿੱਲੀ ਦਾ ਭਗਤ ਵਾ ਕਿ ਸਿੱਖ ਕੌਮ ਦੇ ਨਾਲ ਉਹਦੇ ਸਰੋਕਾਰ ਨੇ। ਉਸ ਟਾਈਮ ਖੁਸ਼ਵੰਤ ਸਿੰਘ ਵਰਗੇ ਜਿਨ੍ਹਾਂ ਨੇ ਸਦਾ ਹੀ ਸਿੱਖੀ ਦੀ ਤੇ ਸਿੱਖਾਂ ਦੇ ਖਿਲਾਫ ਲਿਖਣਾ ਬੋਲਣਾ, ਉਹ ਵੀ ਉਸ ਤੋਂ ਜਾਨ ਲਪਾਉਂਦੇ ਫਿਰਦੇ ਸੀ। ਹਰਕਿਸ਼ਨ ਸਿੰਘ ਸਰਜੀਤ ਤੇ ਹੋਰ ਜਿਹੜੇ ਭਾਰਤ ਦੇ ਬੜੇ ਮਤਲਬ ਵੱਡੇ ਸਮਰਥਕ ਬਣਦੇ ਸੀ ਸਿੱਖ, ਜਿਹੜੇ ਜਨਰਲ ਅਜੀਤ ਸਿੰਘ ਅਰੋੜਾ ਵਰਗੇ, ਔਰ ਇਸ ਤਰ੍ਹਾਂ ਦੀਆਂ ਬੜੀਆਂ ਹਸਤੀਆਂ ਨੇ ਜਿਨ੍ਹਾਂ ਦੀ ਇੱਕ ਲੰਬੀ ਲਿਸਟ ਜਿਹੜੀ ਹੈਗੀ ਆ ਉਹ ਤਿਆਰ ਕੀਤੀ ਹੋਈ ਹੈ। ਉਹ ਸਾਰਿਆਂ ਨੂੰ ਉਸ ਟਾਈਮ ਪਤਾ ਲੱਗਿਆ ਕਿ ਭਾਰਤ ਕੀ ਆ ਤੇ ਸਿੱਖ ਕੀ ਆ। ਇਹਨਾਂ ਮਨਜੀਤ ਸਿੰਘ ਜੀਕੇ ਵਰਗਿਆਂ ਨੂੰ ਇਹ ਚੇਤੇ ਨਹੀਂ ਹੈਗਾ ਕਿ ਜਿਨ੍ਹਾਂ ਨੇ ਕਦੇ ਸਿੱਖੀ ਨਾਲ ਨਿਭਾਈ ਵੀ ਨਹੀਂ, ਜਿਹੜੇ ਪਤਤ ਸੀ, ਜਿਹੜੇ ਹਮੇਸ਼ਾ ਕਾਂਗਰਸੀ ਸਿੱਖ, ਉਹ ਕੋਕਾ ਕੋਲਾ ਚਰਨਜੀਤ ਸਿੰਘ, ਹੋਰ ਸਾਰੇ, ਉਹ ਸਾਰੇ ਦੇ ਸਾਰੇ ਮਹਿੰਦਰ ਸਿੰਘ ਸਾਥੀ ਵਰਗੇ ਦਿੱਲੀ ਦੇ ਵਿੱਚ ਉਸ ਟਾਈਮ ਜਿਹੜਾ ਕੁਛ ਉਹਨਾਂ ਨੇ ਝੱਲਿਆ, ਉਹਨਾਂ ਦੀਆਂ ਫੈਕਟਰੀਆਂ ਸਾੜੀਆਂ ਗਈਆਂ, ਕਾਰੋਬਾਰ ਸਾੜੇ ਗਏ। ਔਰ ਉੱਥੇ ਇਹ ਨਹੀਂ, ਕਈਆਂ ਦੇ ਤਾਂ ਸਾਡੇ ਨਾਲ ਨਾਮ ਨਹੀਂ ਰਲਦੇ। ਸਤਨਾਮੀ ਬਾਈ ਦਾ ਇੱਕ ਕਿੱਸਾ ਕੇਸ ਬੜਾ ਮਸ਼ਹੂਰ ਹੋਇਆ ਸੀਗਾ ਜਦੋਂ ਅਕਾਲ ਤਖਤ ਸਾਹਿਬ ਤੇ ਜਥੇ ਰਣਜੀਤ ਸਿੰਘ ਹੁੰਦੇ ਸੀ। ਸਤਨਾਮੀ ਬਾਈ, ਸਤਨਾਮ ਕੌਰ ਸਾਡੇ ਆਮ ਨੂੰ ਸਿੱਖਾਂ ਚ ਚੱਲਦਾ, ਕੌਰ ਲੱਗਿਆ ਹੁੰਦਾ, ਉਹ ਸਤਨਾਮੀ ਬਾਈ, ਪਰ ਉਹ ਸਿੱਖ ਮੰਨ ਕੇ ਉਹਦੇ ਨਾਲ ਜੋ ਕੁਛ ਹੋਇਆ ਇਸੇ ਤਰੀਕੇ ਨਾਲ ਹੋ। ਇਹ ਸਾਰਾ ਦਾ ਸਾਰਾ ਕੁਛ ਜਦੋਂ ਵਾਪਰਨਾ ਉਦੋਂ ਦੁਸ਼ਮਣ ਨੇ ਨਹੀਂ ਦੇਖਣਾ ਹੈਗਾ ਵੀ ਇਹ ਮਨਜੀਤ ਸਿੰਘ ਜੀਕੇ ਆ। ਇਹ ਤਾਂ ਇਹ ਜਦੋਂ ਇਹਨਾਂ ਸਾਰਿਆਂ ਲੋਕਾਂ ਦਾ ਜਦੋਂ ਘਾਣ ਹੋਣਾ, ਉਦੋਂ ਜਿਹੜਾ ਬਚਿਆ ਹੋਊ ਇਸ ਸੋਚ ਵਾਲਿਆਂ ਚੋਂ ਜਿਹੜੇ ਮਨਜੀਤ ਸਿੰਘ ਜੀਕੇ ਬਾਰੇ ਖਾਲਿਸਤਾਨ ਦਾ ਵਿਰੋਧ ਕਰਦੇ ਨੇ, ਉਦੋਂ ਇਹ ਸਭ ਤੋਂ ਮੋਹਰੇ ਹੋ ਕੇ ਖਾਲਿਸਤਾਨ ਦੇ ਨਾਅਰੇ ਮਾਰਿਆ ਕਰਨਗੇ। ਪਰ ਉਦੋਂ ਤੇ ਬਹੁਤ ਸਮਾਂ ਲੰਘ ਚੁੱਕਿਆ ਹੋਊ, ਬੜਾ ਆਸਾਨ ਹੋ ਚੁੱਕਿਆ ਹੋਊਗਾ। ਅੱਜ ਹੀ ਇਸ ਚੀਜ਼ ਨੂੰ ਸਮਝ ਲੈਣ ਤਾਂ ਬੜੀ ਵੱਡੀ ਗੱਲ ਆ। 1984 ਤੋਂ ਪਹਿਲਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਹੋਰ ਜਿਹੜੇ ਜਾਗੇ ਹੋਏ ਸਿੱਖ ਸੀਗੇ, ਜਦੋਂ ਉਹ ਸਿੱਖਾਂ ਨੂੰ ਜਗਾਉਂਦੇ ਸੀ, ਸਿੱਖਾਂ ਨੂੰ ਕਹਿੰਦੇ ਸੀਗੇ ਭਰਾਵੋ ਆਪਦਾ ਪਿਆਰੀ ਰੱਖੋ, ਉਸ ਟਾਈਮ ਕੋਈ ਉਹਦੀ ਗੱਲ ਨਹੀਂ ਸੀ ਸੁਣਦਾ ਜਿਵੇਂ ਅੱਜ ਮਨਜੀਤ ਸਿੰਘ ਜੀਕੇ ਉਹਨਾਂ ਨੂੰ ਚਾਅ ਚੜਿਆ ਹੋਇਆ। ਪਰ ਜਦੋਂ 1984 ਵਾਪਰਿਆ, ਜੂਨ ਅਤੇ ਨਵੰਬਰ 84 ਦੀਆਂ ਘਟਨਾਵਾਂ, ਉਸ ਤੋਂ ਬਾਅਦ ਵਿੱਚ ਸਮੁੱਚੇ ਸਿੱਖ ਜਗਤ ਨੂੰ ਇੱਕ ਬੜਾ ਝਟਕਾ ਲੱਗਿਆ। ਖਾਸ ਤੌਰ ਤੇ ਮਨਜੀਤ ਸਿੰਘ ਜੀਕੇ ਵਰਗਿਆਂ ਨੂੰ ਝਟਕਾ ਲੱਗਿਆ ਸੀਗਾ। ਔਰ ਇਹੀ ਗੱਲ ਮੈਂ ਹੁਣ ਕਹਿ ਦੇਣੀ ਚਾਹੁੰਦਾ ਕਿ ਅਜੇ ਵੀ ਵੇਲਾ ਵਾ, ਸਿਆਣਾ ਉਹ ਹੁੰਦਾ ਕਿ ਜਿਹੜਾ ਸਮੇਂ ਤੋਂ ਪਹਿਲਾਂ ਗੱਲ ਨੂੰ ਸਮਝ ਲਵੇ। ਸੋ ਇਸ ਤੋਂ ਪਹਿਲਾਂ ਕਿ ਇੱਕ ਹੋਰ ਨਸਲਕੁਸ਼ੀ, ਇੱਕ ਹੋਰ ਵੱਡੀ ਜਿਹੜੀ ਜਿਵੇਂ ਸ਼ੰਕਰਾਚਾਰੀ ਦੀ ਅਗਵਾਈ ਹੇਠ ਪਹਿਲਾਂ ਬੋਧੀਆਂ ਦਾ ਕਤਲੇਆਮ ਹੋਇਆ ਸੀਗਾ, ਉਹੋ ਜਿਹਾ ਕੋਈ ਕਤਲੇਆਮ ਵਾਲੀ ਲਹਿਰ ਇੱਥੇ ਹਿੰਦੂਵਾਦੀਆਂ ਵੱਲੋਂ ਚੱਲੇ, ਸਿੱਖਾਂ ਦਾ ਘਾਣ ਹੋਵੇ, ਇਸ ਤੋਂ ਪਹਿਲਾਂ ਹੀ ਆਪਦੀ ਤਿਆਰੀ ਰੱਖਣੀ ਚਾਹੀਦੀ ਆ ਔਰ ਆਪਦੇ ਆਪ ਨੂੰ
ਜਿਹੜਾ ਜਾਗਰਤ ਕਰਨ ਦੀ ਲੋੜ ਆ, ਕੌਮ ਦੇ ਨਾਲ ਖੜਨ ਦੀ ਲੋੜ ਆ, ਕੌਮ ਦੇ ਖਿਲਾਫ ਖੜ ਕੇ ਇਤਿਹਾਸ ਵਿੱਚ ਆਪਦਾ ਜਿਹੜਾ ਨਵਾਂ ਕਾਲੇ ਅੱਖਰਾਂ 'ਚ ਲਿਖਾਉਣ ਵਾਲੇ ਲੋਕਾਂ ਦਾ ਜਿਹੜਾ ਮੂੰਹ ਸਿਰ ਉਹ ਸਦਾ ਹੀ ਕਾਲਾ ਰਿਹਾ ਇਤਿਹਾਸ ਵਿੱਚ। ਉਹ ਇੱਥੇ ਤਾਂ ਮੌਜਾਂ ਮਾਣ ਸਕਦੇ ਆ, ਪਰ ਲੋਕ ਪ੍ਰਲੋਕ ਗਵਾ ਲੈਂਦੇ ਆ। ਜੀ ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਨਾ ਕੁਝ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਅਤੇ ਖਾਲਸਾ ਰਾਜ ਦੀ ਅਹਿਮੀਅਤ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਪੂਰੇ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after short break.